ਵਿਊਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ। ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਯੂਐਨ ਦੇ ਹਵਾਲੇ ਨਾਲ ਤੇ ਕਸ਼ਮੀਰ ਦੇ ਹਵਾਲੇ ਨਾਲ ਗੱਲਬਾਤ ਕੀਤੀ ਹੈ। ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਕਿਸਾਨਾਂ ਬਾਰੇ ਕਿ ਕਿਸ ਤਰ੍ਹਾਂ ਭਾਰਤ ਦੇ ਵਿੱਚ ਜੋ ਕਿਸਾਨ ਅੰਦੋਲਨ ਹੈ ਉਹ ਦਿਨ ਬ ਦਿਨ ਜੋ ਜ਼ੋਰ ਫੜਦਾ ਜਾ ਰਿਹਾ ਹੈ ਔਰ ਪੰਜਾਬ ਹਰਿਆਣਾ ਤੋਂ ਇਲਾਵਾ ਜਿਹੜੀਆਂ ਹੋਰ ਸਟੇਟਾਂ ਦੇ ਜਿਹੜੇ ਕਿਸਾਨ ਨੇ ਉਹ ਇਹਨਾਂ ਦੇ ਖਿਲਾਫ ਜਿਹੜੀਆਂ ਆਵਾਜ਼ਾਂ ਨੇ ਉਹ ਚੁੱਕ ਰਹੇ ਨੇ, ਇਸ ਅੰਦੋਲਨ ਨੂੰ ਵਧਾ ਰਹੇ ਨੇ। ਸੋ ਮੋਦੀ ਸਰਕਾਰ ਅਤੇ ਬੀਜੇਪੀ ਵੱਲੋਂ किसान लहर ਨੂੰ ਭਟਕਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਕੀਤੀਆਂ ਜਾ ਰਹੀਆਂ ਔਰ ਮੋਮੋ ਠੱਗਣੀਆਂ ਜਿਹੜੀਆਂ ਗੱਲਾਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਕਿਸਾਨਾਂ ਨੂੰ ਭਰਮਾਉਣ ਵਾਸਤੇ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਕੱਲ ਜਦੋਂ ਕਿਸਾਨ ਮੁੱਦੇ ਨੂੰ ਡਿਸਕਸ ਕੀਤਾ ਜੀ, ਜ਼ਾਹਰ ਹੈ ਸਾਡੇ ਬਹੁਤ ਸਾਰੇ ਵਿਊਜ਼ ਨੇ ਉਸ ਤੇ ਕਮੈਂਟ ਵੀ ਕੀਤੇ ਨੇ ਔਰ ਬਹੁਤ ਸਾਰੀਆਂ ਕਾਲਾਂ ਵੀ ਆਈਆਂ। ਉਹ ਇਹਨਾਂ 3 ਨਵੇਂ ਕਾਨੂੰਨਾਂ ਬਾਰੇ ਜਾਣਨਾ ਵੀ ਚਾਹੁੰਦੇ ਨੇ, ਹੋਰ ਵੀ ਵੇਰਵਾ। ਇੱਕ ਦੋ ਇਹ ਵੀ ਸੁਜੈਸ਼ਨ ਆਇਆ ਕਿ ਵੀ ਤੁਸੀਂ ਕਿਸਾਨ ਲਫ਼ਜ਼ ਹਿੰਦੀ ਚੋਂ ਆਇਆ, ਤੁਸੀਂ ਜ਼ਿਮੀਦਾਰ ਇਸਤੇਮਾਲ ਕਰੋ। ਤੇ ਮੈਂ ਇਹ ਦੱਸਣਾ ਚਾਹੁੰਦਾ ਕਿ ਵੀ ਜਦੋਂ ਗੁਰੂ ਨਾਨਕ ਸਾਹਿਬ ਨੇ ਉਸ ਧਰਤੀ ਦੇ ਉੱਤੇ खुद किरसानी की, हल वाया और रब की याद का हल वाउण की गल की कि अंदर किवें नाम का खंडा कड़कना चाहिए। तो गुरु नानक साहब का यह शब्द है, मन हाली किरसानी करनी, शर्म पानी तन खेत, नाम बीज संतोख सुहागा, रख गरीबी वेस, बाबा माया साथ न होए। ਹੁਣ ਜ਼ਾਹਰ ਹੈ ਕਿ ਇਹ ਲਫ਼ਜ਼ ਕਿਰਸਾਨ ਵੀ ਔਰ ਸਾਦਾ ਬੋਲੀ ਦੇ ਵਿੱਚ ਜੱਟ ਵੀ ਜਿਹੜੇ ਵਾਹੀਕਾਰ ਨੇ ਉਹਨਾਂ ਦੇ ਲਈ ਇਸਤੇਮਾਲ ਕੀਤਾ ਜਾਂਦਾ ਰਿਹਾ। ਪਰ ਕਿਉਂਕਿ ਜੱਟ ਇੱਕ ਕਬੀਲਾ ਵੀ ਹੈ, ਹੁਣ ਉਹਨੂੰ ਇਸ ਪਾਸੇ ਜ਼ਾਤ ਨਾਲ ਵੀ ਜੋੜਿਆ ਜਾਂਦਾ ਹੈ ਤੇ ਕਾਸ਼ਤਕਾਰੀ ਦੇ ਵਿੱਚ ਹੋਰ ਵੀ ਕਬੀਲੇ ਨੇ। ਸੋ ਮੈਂ ਕਿਸਾਨ ਲਫ਼ਜ਼ ਨੂੰ ਪ੍ਰੈਫਰ ਕੀਤਾ। ਹਾਲਾਂ ਬਾਬਾ ਫਰੀਦ ਜਦੋਂ ਇੱਕ ਸ਼ਲੋਕ ਉਚਾਰਦੇ ਨੇ ਤੇ ਉਸ ਖਿੱਤੇ ਦੇ ਵਿੱਚ, ਕਿਉਂਕਿ ਜੇ ਤੁਸੀਂ ਲਹਿੰਦੇ ਪੰਜਾਬ ਦੇ ਖਿੱਤੇ 'ਚ ਦੇਖੋ ਜਿਹੜਾ ਕਦੇ ਈਸਟ ਪੰਜਾਬ 'ਚ ਵੀ ਸੀ, ਜੱਟ ਤੇ ਜ਼ਿਮੀਦਾਰ ਦੋ ਅੱਡ-ਅੱਡ ਟਰਮਸ ਨੇ। ਜੱਟ ਵਾਹੀਕਾਰ ਦੇ ਲਈ ਸੀ, ਜ਼ਿਮੀਦਾਰ ਆਨਰ ਲਈ ਸੀ। ਹਰ ਵਾਹੀਕਾਰ ਆਨਰ ਨਹੀਂ ਸੀ। ਔਰ ਬੀਜਣ ਵਾਲੇ ਨੂੰ ਜਦੋਂ ਬਾਬਾ ਫਰੀਦ ਫਰਮਾਉਂਦੇ ਨੇ ਕਿ ਫਰੀਦਾ ਲੋੜੈ ਦਾਖ ਬਿਜੌਰੀਆਂ, ਕਿੱਕਰ ਬੀਜੇ ਜੱਟ, ਹੰਡੈ ਉਨ ਕਤਾਏ ਦਾ ਪੈਂਦਾ ਲੋੜੇ ਪੱਟ। ਕਿ ਭਾਈ ਜੇ ਤੁਸੀਂ ਕਿੱਕਰ ਬੀਜਿਆ ਤਾਂ ਫਿਰ ਤੁਸੀਂ ਬਿਜੌਰ ਦੀਆਂ ਦਾਖਾਂ ਅੰਗੂਰ ਨਹੀਂ ਐਕਸਪੈਕਟ ਕਰ ਸਕਦੇ, ਔਰ ਜੇ ਤੁਸੀਂ ਉੱਨ ਕੱਤੀ ਹੈ ਤਾਂ ਫਿਰ ਤੁਹਾਨੂੰ ਰੇਸ਼ਮ ਨਹੀਂ ਮਿਲੇਗਾ। ਸੋ ਇਹ ਮੈਂ ਇੱਕ ਵੀਰ ਨੇ ਲਿਖਿਆ ਤੇ ਮੈਂ ਕਲੈਰੀਫਾਈ ਕਰਨਾ ਚਾਹੁੰਦਾ ਕਿ ਅਸੀਂ, ਕਿਉਂਕਿ ਇਹ ਲਫ਼ਜ਼ ਇਸਤੇਮਾਲ ਹੋ ਰਿਹਾ ਮੀਡੀਆ 'ਚ ਵੀ, ਔਰ ਹਾਲਾਂ ਜਿਹੜਾ ਸੰਸਕ੍ਰਿਤ ਦਾ ਲਫ਼ਜ਼ ਹੈ ਉਹ ਕ੍ਰਿਸ਼ਕ ਹੈ, ਹਿੰਦੀ ਦਾ ਕ੍ਰਿਸ਼ਕ, ਔਰ ਇਸੇ ਲਈ ਕ੍ਰਿਸ਼ੀ ਵਿਭਾਗ ਕਹਿੰਦੇ ਨੇ। ਸੋ ਅਸੀਂ ਕ੍ਰਿਸ਼ਕ ਨਹੀਂ ਚੁਣਿਆ ਹੈ ਕਹਿਣ ਲਈ ਕਿਸਾਨ ਨੂੰ, ਅਸੀਂ ਜਿਹੜਾ ਹੈ ਉਹ ਕਿਸਾਨ ਚੁਣਿਆ ਜਿਹੜਾ ਕਿ ਜਨਰਲ ਲਫ਼ਜ਼ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਜਦੋਂ ਪੰਜਾਬ ਔਰ ਹਰਿਆਣਾ ਜਿਹੜੀ ਮੇਨਲੀ ਸਿੱਖ ਬੈਲਟ ਹੈ ਕਿਰਸਾਨੀ ਦੀ, ਜਿਹੜੇ ਸਭ ਤੋਂ ਜ਼ਿਆਦਾ ਜਿਹੜੇ ਨੇ ਵੀਟ ਔਰ ਰਾਈਸ ਸੈਂਟਰਲ ਪੂਲ 'ਚ ਦਿੰਦੇ ਨੇ, ਉਹਨਾਂ ਨੇ ਇਹਨਾਂ 3 ਕਾਨੂੰਨਾਂ ਦੇ ਖਿਲਾਫ ਝੰਡਾ ਬੁਲੰਦ ਕੀਤਾ। ਉਹਨਾਂ ਨੂੰ ਕਿਵੇਂ ਟਰੋਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਕਿਵੇਂ ਇਹਨਾਂ ਦੀ ਅੱਜ ਕੱਲ੍ਹ ਦੀ ਨਵੀਂ ਦੁਲਾਰੀ ਕੰਗਨਾ ਰਣੌਤ, ਜਿਸ ਨੇ ਇਸ ਨੂੰ ਵੀ ਦਹਿਸ਼ਤਗਰਦੀ ਦੇ ਨਾਲ ਜੋੜ ਕੇ ਜਿਹੜਾ ਹੈ ਉਹ ਆਪਣਾ ਟਵੀਟ ਕਰਕੇ ਕਿ ਜੀ ਜਿਹੜਾ ਨਾ ਸਮਝਣਾ ਚਾਹੇ ਉਹਨੂੰ ਸਮਝਾਇਆ ਨਹੀਂ ਜਾ ਸਕਦਾ, ਕਿ ਜਿਵੇਂ ਸੀਏ ਦੇ ਵਿਰੋਧ ਕਰਨ ਵਾਲਿਆਂ ਨੇ ਖੂਨ ਦੀਆਂ ਨਦੀਆਂ ਬਹਾਤੀਆਂ, ਇਵੇਂ ਹੀ ਇਹ ਨੇ ਮੋਦੀ ਜੀ ਤੁਸੀਂ ਇਹਨਾਂ ਦੀ ਪਰਵਾਹ ਨਾ ਕਰੋ। ਔਰ ਉਸ ਸਾਰੇ ਦਾ ਇਹ ਸੀ ਕਿ ਜੋ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਦੂਜੇ ਵੀ ਹੋਏ ਸੋਸ਼ਲ ਮੀਡੀਆ ਦੇ ਉੱਤੇ। ਇੱਕ ਸ਼ੇਅਰ ਜਿਹੜਾ ਜ਼ਾਹਰ ਹੈ ਜਿਹੜੇ ਨੇ ਰਾਹਤ ਇੰਦੌਰੀ, ਬਹੁਤ ਵੱਡੇ ਸ਼ਾਇਰ ਜਿਹੜੇ ਦੁਨੀਆ ਤੋਂ ਹੁਣ ਜਾ ਚੁੱਕੇ ਨੇ, ਉਹਨਾਂ ਦੀ ਇੱਕ ਨਜ਼ਮ ਇਸ ਪੈਟਰਨ ਤੇ ਸੀ। ਉਹ ਇੱਕ ਸ਼ਬਦ, ਇੱਕ ਸ਼ੇਅਰ ਜਿਹੜਾ ਉਸ ਪੈਟਰਨ ਦੇ ਉੱਤੇ ਸਾਰੇ ਸੋਸ਼ਲ ਮੀਡੀਆ ਚੱਲ ਰਿਹਾ ਹੈ, ਮਰਤੇ ਹੈ ਕਿਸਾਨ ਤੋਂ ਮਰਨੇ ਦੋ, वह कोई सुशांत थोड़ी है, उजड़ते हैं खेत खलियान या आशियाना, उजड़ने दो, ये कंगना का मकान थोड़ी है। क्योंकि बॉम्बे ਦੇ ਵਿੱਚ ਜਦੋਂ ਬੁਲਡੋਜ਼ ਕੀਤਾ ਤੇ ਵਾਈ ਸਿਕਿਉਰਿਟੀ ਦੇਤੀ ਅਮਿਤ ਸ਼ਾਹ ਨੇ, ਸਾਰੇ ਭਾਰਤ 'ਚ ਹੋ ਗਿਆ। ਉਹਨੂੰ ਕਿਹਾ ਵੀ ਇਹ, ਔਰ ਇਸੇ ਤਰ੍ਹਾਂ ਸੁਸ਼ਾਂਤ ਜਿਹੜਾ ਡਰੱਗ ਖਾ ਕੇ ਆਤਮਘਾਤ ਕੀਤਾ। ਸੋ ਮੈਂ ਇਹਨੂੰ ਫਿਰ ਦੁਹਰਾ, ਮੈਨੂੰ
ਇਹ ਚੰਗਾ ਲੱਗਾ ਇਹ ਹੈ ਜਦੋਂ ਤੁਸੀਂ ਸ਼ਾਇਰੀ ਦੀਆਂ 2 ਲਾਈਨਾਂ 'ਚ ਇਹ ਸਾਰਾ ਹੀ ਖੇਡ ਨੂੰ ਜਿਹੜਾ ਉਹ ਐਕਸਪੋਜ਼ ਕਰ ਦਿੰਦੇ ਆ। ਮਰਤੇ ਹੈ ਕਿਸਾਨ ਤੋਂ ਮਰਨੇ ਦੋ, ਵੇ ਕੋਈ ਸੁਸ਼ਾਂਤ ਥੋੜੀ ਹੈ, ਜਿਹਦੇ ਤੇ CBI ਇਨਕੁਆਇਰੀ ਬਿਠਾਈ ਹੈ। ਬਾਲੀਵੁੱਡ ਦੀਆਂ ਸਾਰੀਆਂ ਫਿਲਮ ਹਸਤੀਆਂ ਵੱਡੀਆਂ, ਦੀਪਕਾ, ਮੁਸਲਮਾਨ ਐਕਟਰ, ਦੂਜੇ ਤੀਜੇ ਸਭ ਜਿਹੜੇ ਨੇ ਉਹ ਤਲਬ ਕੀਤੇ ਜਾ ਰਹੇ ਨੇ, ਡਰੱਗ ਰੈਕੇਟਿੰਗ ਬਣਾ ਦਿੱਤੀ ਹੈ। ਮਰਤੇ ਹੈ ਕਿਸਾਨ ਤੋਂ ਮਰਨੇ ਦੋ, वह कोई सुशांत थोड़ी है, उजड़ते हैं खेत खलियान या आशियाना, तो उजड़ने दो, ये कंगना का मकान थोड़ी है। सो ਇਹ ਵੀ ਲੱਗਦਾ ਹੈ ਕਿ ਵੀ ਹੁਣ ਇਹ ਜਿਹੜੀ ਉਹਨਾਂ ਦੀ ਸਾਰੀ ਗੇਮ ਸੀ ਕਿ ਇਹਨੂੰ ਸਿਰਫ ਪੰਜਾਬ ਔਰ ਸਿੱਖ ਸੈਂਟਰਿਕ ਸ਼ੁਰੂ ਕਰ ਦਿੱਤਾ ਸੀ ਇਹਨਾਂ ਨੇ ਕਿ ਜੀ ਇਹ ਘੱਟ ਅਕਲ ਵਾਲੇ ਨੇ, ਇਹਨਾਂ ਨੇ ਬਿੱਲ ਚੱਜ ਨਾਲ ਪੜ੍ਹੇ ਹੀ ਨਹੀਂ ਹੈ। ਜੇ ਜਿਹੜੇ ਫਿਲਮੀ ਗਾਇਕ ਔਰ ਲੋਕ ਗਾਇਕ ਉਹ ਵੀ ਹੌਲੀ ਹੌਲੀ ਉਤਰੇ, ਉਹਨਾਂ ਨੇ ਗੁੱਸਾ ਦੇਖਿਆ ਕਿਸਾਨਾਂ ਦਾ। ਬੀਬੀ ਹਰਸਿਮਰਤ ਕੌਰ ਬਾਦਲ ਵੀ ਦਿੱਲੀੋਂ ਮੁੜੀ, ਅਜੇ ਤੱਕ ਵੈਸੇ ਪਿੰਡ ਨਹੀਂ ਗਈ, ਕਿ ਵੀ ਉਹਦੇ ਵੀ ਬਾਹਰ ਬੈਠੇ ਨੇ ਘਰ ਦੇ ਬਾਦਲਾਂ ਦੇ, ਪੂਰਾ ਕਿਸਾਨਾਂ ਦੇ ਧਰਨੇ ਚੱਲ ਰਹੇ ਨੇ। ਪਰ ਹੁਣ ਇਹ ਸਪਰੈਡ ਹੋਈ ਹੈ ਕਰਨਾਟਕਾ 'ਚ, ਕੱਲ ਬੈਂਗਲੁਰੂ 'ਚ ਬਹੁਤ ਵੱਡਾ ਇਕੱਠ ਹੋਇਆ ਔਰ 25 ਤਰੀਕ ਨੂੰ ਭਾਰਤ ਬੰਦ ਦਾ ਸੱਦਾ ਹੈ। ਔਰ ਮੈਂ ਦੇਖ ਰਿਹਾ ਕਿ ਵੀ ਜਿੰਨਾ ਹੁਣ ਸਮਝ ਆਉਣਾ ਸ਼ੁਰੂ ਹੋਇਆ ਹੈ ਤੇ ਇਹ ਵੀ ਹੁਣ ਥੋੜੀ ਜਿਹੀ ਸਰਕਾਰ ਦੇਖ ਰਹੀ ਹੈ ਵੀ ਇਹਨੂੰ ਅਸੀਂ ਕਿਵੇਂ, ਪਹਿਲਾਂ ਤਾਂ ਉਹਨਾਂ ਨੇ ਕੰਗਨਾ ਜਾਂ ਇਸ ਕਿਸਮ ਦੇ ਹੋਰ ਉਹਨਾਂ ਦੇ ਟਰੋਲਰ, ਸੰਬਿਤ ਪਾਤਰਾ ਉਹਨਾਂ ਦਾ ਸਪੋਕਸਮੈਨ, ਉਹ ਕਹਿੰਦਾ ਇਹ ਤਾਂ ਨਕਸਲੀ ਹੈ ਕਿ ਵੀ ਇਹਨੂੰ ਕਮਿਊਨਿਸਟ ਬਣਾ ਦਿਓ। ਔਰ ਲੇਕਿਨ ਹੁਣ ਉਹਨਾਂ ਨੂੰ ਸਮਝ ਆਇਆ ਵੀ ਇਹ ਏਡੀ ਗੱਲ ਨਹੀਂ ਹੈ, ਹੁਣ ਲੋਕਾਂ ਦੇ ਵਿੱਚ ਹਕੀਕਤ ਇਹ ਜਾ ਰਹੀ ਹੈ। ਔਰ ਨਤੀਜੇ ਦੇ ਤੌਰ ਤੇ ਜਿਹੜਾ ਭਾਰਤ ਬੰਦ ਦੇ ਸੱਦੇ ਦੀ ਮੈਂ ਗੱਲ ਕੀਤੀ ਹੈ, ਸਪੋਰਟ ਵੀ, ਔਰ ਕੁਝ ਸਾਡੇ ਵੀਰਾਂ ਨੇ ਕਿਹਾ ਹੈ ਕਿ ਜੀ ਇਹ ਸਿੰਪਲੀ ਇਹ ਇਹਨਾਂ ਦਾ ਕੀ ਪ੍ਰਭਾਵ ਪਏਗਾ ਜਿਹੜੇ ਤਿੰਨੋਂ ਐਕਟ ਨੇ, ਕਿਉਂ ਜਦੋਂ ਸਰਕਾਰ ਇਹ ਕਹਿ ਰਹੀ ਹੈ ਕਿ ਜੀ ਅਸੀਂ ਮਿਨੀਮਮ ਸਪੋਰਟ ਪ੍ਰਾਈਸ ਰੱਖਾਂਗੇ, ਔਰ ਆਲਰੇਡੀ ਉਹਨਾਂ ਨੇ ਘਬਰਾਹਟ ਦੇ ਵਿੱਚ ਜਾਂ ਬੌਖਲਾਹਟ ਦੇ ਵਿੱਚ ਐਲਾਨ ਵੀ ਕਰ ਦਿੱਤਾ ਹੈ ਕਿ ਜੀ 50 ਰੁਪਏ ਅਸੀਂ ਵਧਾ ਦਿੱਤੇ ਨੇ, ਇਹ ਹੋਏਗਾ। ਸੋ ਮੈਂ ਇਨ ਸਿੰਪਲਿਸਟਿਕ, ਮੈਂ ਜਿੰਨੀ ਕੁ ਮੈਨੂੰ ਸਮਝ ਆਈ ਹੈ ਕਿ ਇਹ ਤਿੰਨੋਂ ਹੀ ਜਿਹੜੇ ਹੁਣ ਐਕਟ ਬਣ ਚੁੱਕੇ ਨੇ, ਬਿੱਲ ਲਫ਼ਜ਼ ਨਹੀਂ ਅਸੀਂ ਇਸਤੇਮਾਲ ਜਦੋਂ ਪਾਸ ਕਰ ਦਿੱਤਾ ਹੈ, ਇਹ ਕਿਸਾਨਾਂ ਦਾ ਕਚੂੰਬਰ। ਔਰ ਕਿਉਂਕਿ ਜਿਵੇਂ ਮੈਂ ਕੱਲ ਵੀ ਕਿਹਾ ਸੀ ਕਿ ਜਿਹੜੇ 94% ਮਿਨੀਮਮ ਸਪੋਰਟ ਪ੍ਰਾਈਸ ਦੇ ਉੱਤੇ ਜਦੋਂ ਸਰਕਾਰ ਨਿਰਧਾਰਿਤ ਕਰਦੀ ਹੈ, ਉਹਨਾਂ ਦੀ ਸਰਕਾਰੀ ਏਜੰਸੀ ਫੂਡ ਕਾਰਪੋਰੇਸ਼ਨ ਆਫ ਇੰਡੀਆ ਖਰੀਦਦੀ ਸੀ, ਖਰੀਦਦੀ ਥਰੂ ਸਟੇਟ ਸੀ। ਜੇ 10,000 ਕਰੋੜ ਦੀ ਉਹਨਾਂ ਨੇ ਕਣਕ ਜਾਂ ਚੌਲ ਖਰੀਦਣਾ ਤੇ ਉਹ ਪੈਸਾ ਸੈਂਟਰਲ ਪੂਲ ਚੋਂ ਸਟੇਟ ਦੇ ਕੋਲ ਆਉਂਦਾ ਸੀ, ਪੰਜਾਬ ਦੇ ਹਵਾਲੇ ਨਾਲ ਪੰਜਾਬ ਦੇ ਕੋਲ ਹੈ। ਉਹ ਫਿਰ ਅੱਗੋਂ ਮੰਡੀਆਂ ਦੇ ਵਿੱਚ ਆ ਕੇ FCI ਦੇ ਹੀ ਗੋਡਾਊਨ ਜਾਂ ਦੂਜਿਆਂ 'ਚ ਜਾਂਦਾ ਸੀ। ਲੇਕਿਨ ਇੱਕ ਤਾਂ ਵੈਸੇ ਵੀ ਜਿਹੜੀ ਖੇਤੀਬਾੜੀ ਹੈ, ਐਗਰੀਕਲਚਰ, ਇਹ ਸਟੇਟ ਸਬਜੈਕਟ ਹੈ। ਔਰ ਕਿਸਾਨਾਂ ਨੂੰ ਇਹ ਹੁੰਦਾ ਸੀ ਕਿ ਵੀ ਜੇ ਇੰਨਾ 1500 ਰੁਪਈਆ ਸੇ ਜੇ ਕਹੋ ਪਰ ਕੁਇੰਟਲ ਇਹ ਹੈ ਮਿਨੀਮਮ, ਵੀ ਇੰਨਾ ਤਾਂ ਮਿਲੇਗਾ ਹੀ। ਔਰ 94% ਖਰੀਦ ਹੀ ਮਿਨੀਮਮ ਸਪੋਰਟ ਪ੍ਰਾਈਸ ਦੀ ਪੰਜਾਬ 'ਚ ਹੁੰਦੀ ਹੈ, ਪੰਜਾਬ ਹਰਿਆਣੇ 'ਚੋਂ। ਹੁਣ ਬਾਕੀ ਭਾਰਤ ਦੇ ਵਿੱਚ ਕੀ ਹੁੰਦਾ ਸੀ ਕਿ ਜਿਵੇਂ ਕੱਲ ਇਹਨਾਂ ਦੇ ਇੱਕ ਅੱਛੇ ਪੋਲੀਟੀਕਲ ਸਾਇੰਟਿਸਟ ਵੀ ਹੈ ਔਰ ਅੱਛਾ ਯੁਗਿੰਦਰ ਯਾਦਵ, ਉਹ ਆਰਗੂਮੈਂਟ ਦੇ ਰਿਹਾ ਸੀ। ਉਹ ਕਹਿੰਦਾ ਜੀ ਵੀ ਗੱਲ ਤੁਸੀਂ ਇਹਨਾਂ ਤਿੰਨਾਂ ਕਾਨੂੰਨਾਂ ਦੀ ਛੱਡ ਦਿਓ, ਕਿ ਭਾਰਤ ਦੇ ਵਿੱਚ ਹੁਣ ਇਹ ਕਿਹਾ ਜਾ ਰਿਹਾ ਜੀ, ਜਿਹੜੇ ਆਰਗੂਮੈਂਟ ਸਰਕਾਰ ਵੱਲੋਂ ਦਿੱਤੇ ਜਾਂਦੇ ਨੇ ਕਿ ਜੀ ਅਸੀਂ ਕਿਸਾਨਾਂ ਨੂੰ ਲਿਬਰੇਟ ਕਰ ਦਿੱਤਾ ਹੈ, ਉਹ ਆਪਣੀ ਫਸਲ ਕਿਤੇ ਵੀ ਵੇਚ ਸਕਦੇ ਨੇ ਜਾ ਕੇ। ਪਹਿਲਾਂ ਇਹ ਆਰਗੂਮੈਂਟ ਦਿੱਤਾ ਜਾ ਰਿਹਾ, ਅਸੀਂ ਦਲਾਲ ਖਤਮ ਕਰ ਦਿੱਤੇ ਨੇ। ਔਰ ਕਿਸਾਨ, ਉਹਨੇ ਕਿਹਾ ਜੀ ਪਹਿਲਾਂ ਇਹ ਦੱਸੋ ਕਿ ਕੋਈ ਭਾਰਤ 'ਚ ਕਾਨੂੰਨ ਸੀ ਜਾਂ ਹੈ ਜਿਹੜਾ ਕਹਿੰਦਾ ਵੀ ਕਿਸਾਨ ਕਿਤੇ ਜਾ ਕੇ ਆਪਣੀ ਫਸਲ ਨਹੀਂ ਵੇਚ ਸਕਦਾ? ਆੜਤੀਆਂ ਦੇ ਉੱਤੇ ਲਾਗੂ ਸੀ। ਹੁਣ ਇਹ ਤਾਂ ਉਹ ਹੈ ਨਹੀਂ ਕਿ ਵੀ ਅੰਮ੍ਰਿਤਸਰ ਤੋਂ ਜਿਹੜਾ ਕਿਸਾਨ ਨੇ ਆਪਣੀ ਕਣਕ ਲੈ ਕੇ ਤੇ ਕਲਕੱਤੇ ਵੇਚਣ ਜਾਣਾ। ਸੋ ਇਹ ਗੱਲ ਹੀ ਬੇਤੁਕੀ ਹੈ, ਕਿਉਂਕਿ ਪਹਿਲਾਂ ਹੁਣ ਇਹ ਹੋਇਆ ਕਿ ਕਿਸਾਨ ਆਪਣੇ ਤਿੰਨ ਜਿਹੜੇ ਐਕਟ ਨੇ ਉਹਨਾਂ ਦੇ ਵਿੱਚ ਜਿਹੜਾ ਪਹਿਲਾ ਤਾਂ ਉਹਨਾਂ ਨੇ ਐਸੈਂਸ਼ੀਅਲ ਕੋਮੋਡਿਟੀ ਐਕਟ ਦੇ ਵਿੱਚ ਸੋਧ ਕਰਕੇ ਜਿਹੜਾ ਜ਼ਖੀਰਾਬਾਜ਼ੀ ਹੈ, ਕਣਕ, ਚਾਵਲ, ਆਲੂ, ਪਿਆਜ਼, ਇਹ ਸਾਰੀ ਖਤਮ ਕਰ ਦਿੱਤੀ। ਇਹਦਾ ਮਤਲਬ ਇਹ ਹੈ ਕਿ ਕਿਸਾਨ ਦੇ ਕੋਲ ਤਾਂ ਕੋਈ ਚੋਇਸ ਨਹੀਂ ਹੋਣੀ, ਉਹ ਆਇਆ ਮੰਡੀ 'ਚ ਵੀ ਨਹੀਂ ਆਉਣਾ ਉਹਨੇ, ਕਿਉਂਕਿ ਇਹ ਜਿਹੜੀਆਂ ਨਵੀਆਂ ਮਾਰਕੀਟਸ ਇਹਨਾਂ ਦੀਆਂ ਪ੍ਰਾਈਵੇਟ ਕੰਪਨੀਆਂ ਲਾਣਗੀਆਂ, ਮੰਡੀਆਂ ਦੇ ਬਾਹਰ ਹੈ ਜਿੱਥੇ ਕੋਈ ਟੈਕਸ ਨਹੀਂ ਹੈ, ਕੋਈ ਦੂਜਾ ਨਹੀਂ ਹੈ। ਸੋ ਜ਼ਾਹਰ ਹੈ ਕਿ ਬੇਸ਼ੱਕ ਅਜੇ ਸਾਲ 2 ਸਾਲ ਇਹ MSP ਨੂੰ
ਜਿਹੜਾ ਉਹ ਖਤਮ ਨਹੀਂ ਕਰ ਸਕਦੇ, ਕਿਉਂਕਿ ਅਜੇ ਤਾਂ ਪ੍ਰਾਈਵੇਟ ਸੈਕਟਰ ਨੇ ਐਂਟਰ, ਬਟ ਇਵੈਂਚੁਅਲੀ ਇਹਨਾਂ ਤਿੰਨਾਂ ਐਕਟਸ ਦੇ ਜੇ ਇਹੀ ਸਰਕਾਰ ਕਹਿਣਾ ਚਾਹੁੰਦੀ ਹੈ ਜੀ ਅਸੀਂ ਮਿਨੀਮਮ ਸਪੋਰਟ ਪ੍ਰਾਈਸ ਥੋੜੀ ਖਤਮ ਕੀਤਾ ਤੇ ਇਹਨੂੰ ਬਿੱਲ ਦਾ ਹਿੱਸਾ ਕਿਉਂ ਨਹੀਂ ਸੀ ਬਣਾਇਆ ਜਾ ਸਕਦਾ। ਔਰ ਵੈਸੇ ਵੀ ਜੇ ਬਿੱਲ ਦਾ ਹਿੱਸਾ ਬਣਾ ਵੀ ਦਿੰਦੇ ਐਕਟ ਬਣਾਉਣ ਤੋਂ ਪਹਿਲਾਂ, ਤੇ ਜੇ ਤੁਸੀਂ ਪ੍ਰਾਈਵੇਟਾਈਜ਼ ਕਰ ਰਹੇ ਹੋ ਖੇਤੀਬਾੜੀ ਨੂੰ, ਕਾਰਪੋਰੇਟ ਖੇਤੀ ਦੀ ਗੱਲ ਕਰ ਰਹੇ ਹੋ ਕਿ ਇਸ ਤੋਂ ਪਹਿਲਾਂ ਹੀ ਅੰਬਾਨੀ ਔਰ ਅਡਾਨੀ ਉੱਥੇ ਪਹੁੰਚੇ ਹੋਏ ਨੇ, ਉਹਨਾਂ ਨੇ ਸਿਲੇ ਵੀ ਵੱਡੇ ਵੱਡੇ ਬਣਾਏ ਹੋਏ ਨੇ ਸਟੋਰੇਜ ਦੇ, ਔਰ ਉਹ ਡੀਲ ਕਰਕੇ ਫਾਰਮਰ ਦੇ ਨਾਲ ਪ੍ਰੀ ਕ੍ਰੌਪ ਡਿਸਾਈਡ ਕਰਨਗੇ ਕਿ ਉਹਨੇ ਕੀ ਬੀਜਣਾ ਹੈ। ਔਰ ਉਸ ਸਾਰੇ 'ਚ ਜੇ ਫਸਲ ਮੌਸਮ ਖਰਾਬ ਹੈ, ਮੀਂਹ ਪੈ ਗਿਆ ਨਾ ਪਿਆ, ਉਹਦਾ ਮਾਲਕ ਕਿਸਾਨ ਹੈ, ਜ਼ਮੀਨ ਉਹਨੇ ਲਿਖ ਕੇ ਦੇ ਦਿੱਤੀ ਹੈ ਕਿ ਵੀ ਅਗਲੇ 50 ਸਾਲ ਉਹਦੇ ਮੁਤਾਬਕ ਉਹ ਤਾਂ ਮੁਜ਼ਾਹਰਾ ਹੋਏਗਾ ਆਪਣੀ ਜ਼ਮੀਨ ਦੇ ਵਿੱਚ। ਹੁਣ ਪਹਿਲਾ ਜਿਹੜਾ ਐਸੈਂਸ਼ੀਅਲ ਕਮੋਡਿਟੀਜ਼ ਐਕਟ ਇਹ ਬਾਣੀਏ ਨੂੰ ਖੁੱਲੀ ਛੁੱਟੀ ਦਿੰਦਾ ਹੈ ਕਿ ਉਹ ਬਾਏ ਕਰਕੇ ਫਸਲ ਦੇ ਵੇਲੇ ਰੱਖ ਲੇ, ਫਿਰ ਉਹਦਾ ਭਾਅ ਜਿੰਨਾ ਮਰਜ਼ੀ ਚੜਾ ਦੇ, ਜਦੋਂ ਮਰਜ਼ੀ ਮਾਰਕੀਟ ਸੁੱਟੇ। ਜਦੋਂ ਇਹ ਪਹਿਲੇ ਐਕਟ ਦੀ ਜਿਹੜੀ ਸਪਿਰਿਟ ਹੈ, ਸਟਾਕ ਕਰਨ ਦਾ ਹੱਕ ਉਹਨਾਂ ਨੂੰ ਦਿੰਦਾ ਹੈ ਕਿ ਜਿਹੜਾ ਐਸੈਂਸ਼ੀਅਲ ਕਮੋਡਿਟੀਜ਼ ਐਕਟ ਸੀ ਜਿਹਦੇ ਥੱਲੇ ਇਵੇਂ ਨਹੀਂ ਸੀ ਕਰ ਸਕਦੇ, ਉਹਦੇ ਤੋਂ ਉਹਨਾਂ ਦੀ ਛੂਟ ਹੋ ਗਈ। ਹੁਣ ਦੂਸਰਾ ਜਿਹੜਾ ਹੈ ਕੰਟਰੈਕਟ ਫਾਰਮਿੰਗ ਐਕਟ, ਇਹ ਕੰਪਨੀਆਂ ਲਈ ਹੈ ਕਿ ਜੀ ਉਹ ਕੰਟਰੈਕਟ ਫਾਰਮਿੰਗ ਕਿਸਾਨਾਂ ਦੇ ਨਾਲ ਡੀਲ ਕਰਨਗੇ, ਡੀਲ ਬਣਾਉਣਗੇ ਕਿ ਜੀ ਤੁਸੀਂ ਇਹ ਬੀਜੋਗੇ ਔਰ ਮੁੜ ਕੇ ਆ ਜਾਏ ਜੀ ਨਹੀਂ ਜਿਹੜੀ ਕੁਆਲਿਟੀ ਦਾ ਰਾਈਸ ਤੁਹਾਨੂੰ ਕਿਹਾ ਸੀ ਬਾਸਪਤੀ ਉਹ ਨਹੀਂ ਹੈ, ਹੁਣ ਉਹਨੇ ਕਿੱਥੇ ਜਾਣਾ। ਔਰ ਥਰਡ ਜਿਹੜਾ ਹੈ ਟ੍ਰੇਡਿੰਗ ਜ਼ੋਨ, ਕੰਪਨੀਆਂ ਦੇ ਟ੍ਰੇਡਿੰਗ ਜ਼ੋਨ ਹੋਣਗੇ, ਔਰ ਜਦੋਂ ਮੰਡੀਆਂ ਉਹਨਾਂ ਦੇ ਹਵਾਲੇ ਹੋ ਗਈਆਂ, ਪ੍ਰਾਈਵੇਟ ਨਹੀਂ ਆ ਕੇ ਖਰੀਦਣਾ, ਮਿਡਲਮੈਨ ਤਾਂ ਹੋਏਗਾ। ਲੇਕਿਨ ਹੁਣ ਜਿਹੜਾ ਮੰਡੀਆਂ 'ਚ ਜਿਹੜੀ ਸਰਕਾਰ ਸਟੇਟ ਗਵਰਨਮੈਂਟ ਰਨ ਕਰਦੀ ਹੈ ਤੇ ਇੱਕ ਗਰੀਬ ਮਿਡਲ ਕਲਾਸ ਆੜਤੀ ਹੈ, ਗਰੀਬ ਨਹੀਂ ਮਿਡਲ ਕਲਾਸ ਹੈ, ਜਿਹਦਾ ਕਿਸਾਨ ਦੇ ਨਾਲ ਵੀ ਸੰਬੰਧ ਹੈ, ਜਿਹਨੂੰ ਉਹ ਜਾਣਦਾ, ਉਹਨੂੰ ਪਤਾ ਹੈ ਲਾਲਾ ਗਿਰਧਾਰੀ ਲਾਲ ਹੈ, ਇਹ ਲਾਲਾ ਮੁਰਾਰੀ ਲਾਲ ਹੈ, ਉਹ ਵੀ ਜਾਂਦਿਆਂ ਨੂੰ ਕਹਿੰਦਾ ਆਓ ਸਰਦਾਰ ਜੀ, ਉਹ ਕੋਈ ਨਜ਼ਰ ਨਹੀਂ ਆਣਗੇ। ਵੱਡੇ ਵਿਚੋਲੇ ਆ ਗਏ ਮਿਡਲਮੈਨ ਅੰਬਾਨੀ ਔਰ ਅਡਾਨੀ, ਜਿਹੜੇ ਕਿ ਉਸ ਸਾਰੇ ਦੀ ਸੌਦੇਬਾਜ਼ੀ ਕਰਨਗੇ, ਔਰ ਉਹ ਜਦੋਂ ਚੁੱਕ ਕੇ ਲੈ ਗਏ ਉਹ ਤੁਹਾਨੂੰ ਕਦੋਂ ਦੇਣਗੇ ਕਦੋਂ ਨਹੀਂ ਦੇਣਗੇ। ਔਰ ਇਹ ਜਿਹੜਾ ਮਤਲਬ ਇਹ ਹੈ ਕਿ ਇਹ ਕੰਪਨੀ ਰਾਜ ਹੈ। ਹੁਣ ਇਹਨੂੰ ਇਹ ਕਿਹਾ ਜਾ ਰਿਹਾ ਹੈ ਉੱਥੇ ਜਿਹੜੇ ਇੱਕ ਸੈਕਸ਼ਨ ਵੱਲੋਂ ਇਹਨਾਂ ਦੇ ਕਿਉਂ ਜੀ ਦੇਖੋ ਅਸੀਂ ਅਮਰੀਕਾ ਦੇ ਲੈਵਲ ਦਾ ਸਿਸਟਮ ਲਿਆ ਰਹੇ। ਹੁਣ ਤੁਸੀਂ ਦੇਖੋ ਵੀ ਅਮਰੀਕਾ ਦੇ ਵਿੱਚ ਸਿਰਫ 6% ਲੋਕ, ਮੈਂ ਡਾਟਾ ਕੋਟ ਕਰ ਰਿਹਾ ਆਫਟਰ ਮਚ ਰਿਸਰਚ, ਸਾਰੇ ਜਿਹੜੇ ਇਸ ਫੀਲਡ ਦੇ ਲੋਕ ਨੇ, ਸਿਰਫ 6% ਲੋਕ ਖੇਤੀਬਾੜੀ ਦੇ ਉੱਤੇ ਨਿਰਭਰ ਨੇ, 94% ਖੇਤੀਬਾੜੀ 'ਚ ਨਹੀਂ ਨੇ। ਔਰ ਜਿਹੜੇ 6% ਵੀ ਨੇ ਉਹਨਾਂ ਨੂੰ ਹੁਣ ਅਸੀਂ ਜੇ ਦੁੱਧ ਦੇ ਗੈਲਨ ਦੀ ਬੋਟਲ $3 ਦੀ ਮਿਲਦੀ ਹੈ, ਉਹਦੀ ਕਾਸਟ $8 ਹੈ। ਉਹਨਾਂ ਨੂੰ ਕਿਉਂਕਿ ਇੱਥੇ ਫਾਰਮਰ ਲੌਬੀ ਸਟਰੋਂਗ ਰਹੀ ਹੈ, ਇੱਥੇ ਵੀ ਭੁੱਖਮਰੀ ਵੀ ਵਿਚਾਰੇ ਕਿਸਾਨਾਂ ਦੀ ਰਹੀ, ਸਬਸਿਡੀ ਤੁਹਾਡੀ ਡੇਅਰੀ ਪ੍ਰੋਡਕਟਸ ਨੂੰ ਸਬਸਿਡੀ ਹੈ, ਦੂਜਿਆਂ ਨੂੰ ਹੈ, ਤਾਂ ਕਿ ਜਿਹੜਾ ਇੱਥੇ ਮਿਨੀਮਮ ਵੇਜ ਐਲਾਨਿਆ ਹੁੰਦਾ ਹੈ ਕਿ ਜੀ ਜਿਸੇ ਕੁਝ ਵਕਤ ਪਹਿਲਾਂ ਤੱਕ $6.5 ਪਰ ਆਵਰ ਸੀ, ਦੁੱਧ ਔਰ ਦੂਸਰੀਆਂ ਜਿਹੜੀਆਂ ਫੂਡ ਆਈਟਮਸ ਨੇ ਉਹ ਇਸ ਤਰੀਕੇ ਦੇ ਨਾਲ ਸਬਸਿਡੀ ਦੇ ਕੇ ਉਹਨਾਂ ਦਾ ਪ੍ਰਾਈਸ ਕੰਟਰੋਲ ਹੁੰਦਾ ਹੈ ਤਾਂ ਕਿ $6.5 ਪਰ ਆਵਰ ਕਮਾਉਣ ਵਾਲਾ ਜਿਹੜਾ 40 ਘੰਟੇ ਹਫ਼ਤੇ 'ਚ ਕੰਮ ਕਰਦਾ ਹੈ, ਹੀ ਕੈਨ ਹੈਵ ਦਾ ਫੂਡ ਔਨ ਦਾ ਟੇਬਲ, ਉਹ ਅਫੋਰਡ ਕਰ ਸਕੇ। ਲੇਕਿਨ ਭਾਰਤ ਦੇ ਵਿੱਚ 40% ਸਿੱਧੇ ਤੌਰ ਤੇ ਖੇਤੀਬਾੜੀ ਤੇ ਨਿਰਭਰ ਨੇ, 25% ਹੋਰ ਨੇ ਜੇ ਖੇਤੀਬਾੜੀ ਨਾ ਹੋਏ ਤਾਂ ਉਹਨਾਂ ਦੇ ਚੁੱਲ੍ਹੇ ਤੇ ਰੋਟੀ ਨਹੀਂ ਪੱਕ ਸਕਦੀ, ਭਾਵੇਂ ਉਹ ਥੋੜੇ ਬਹੁਤ ਔਡ ਜੌਬ ਕਰਦੇ ਨੇ। ਹੁਣ ਤੁਸੀਂ 65% ਜਿੱਥੇ ਇਕਨੋਮੀ ਤੁਹਾਡੀ ਖੇਤੀਬਾੜੀ ਦੇ ਉੱਤੇ ਖੜੀ ਹੈ, ਉਹਨਾਂ ਦੀਆਂ ਜ਼ਮੀਨਾਂ ਤੁਸੀਂ ਕੰਪਨੀਆਂ ਦੇ ਹਵਾਲੇ ਕਰ ਰਹੇ ਹੋ, ਕੰਪਨੀਆਂ ਨੂੰ ਸਟਾਕ ਕਰਨ ਦਾ ਹੱਕ ਦੇ ਰਹੇ ਹੋ, ਔਰ ਮਿਨੀਮਮ ਸਪੋਰਟ ਪ੍ਰਾਈਸ ਤੁਸੀਂ ਐਲਾਨ ਵੀ ਕਰਦੇ ਹੋ। ਕਿਹੜਾ ਕਾਨੂੰਨ ਐਗਜ਼ਿਸਟ ਕਰਦਾ ਹੈ? ਔਰ ਉਹਦੇ ਤੇ ਹੁਣ ਮੱਕੇ ਦੀ ਕੀਮਤ ਜਿਹੜਾ ਜਿਵੇਂ ਬੰਗਾਲ ਦੇ ਵਿੱਚ ਆਇਆ, ਉਹਦਾ ਮਿਨੀਮਮ ਸਪੋਰਟ ਪ੍ਰਾਈਸ 1600 ਰੱਖਿਆ ਹੋਇਆ ਹੈ, ਲੇਕਿਨ ਵਪਾਰੀ 800 ਤੇ ਖਰੀਦ ਰਹੇ ਨੇ, ਕਹਿੰਦੇ ਨਹੀਂ ਲੈਂਦੇ ਅਸੀਂ ਦਿੰਦੇ। ਕੋਈ ਕਾਨੂੰਨ ਨਹੀਂ ਹੈ ਜਿਹੜਾ ਉਹਨਾਂ ਦੇ ਉੱਤੇ ਨਾਫਜ਼ ਹੋਏ ਕਿ ਵੀ ਤੁਸੀਂ ਮਿਨੀਮਮ ਸਪੋਰਟ ਪ੍ਰਾਈਸ ਤੇ ਕਿਉਂ ਨਹੀਂ ਖਰੀਦ। ਸੋ ਮੰਡੀਆਂ ਇੱਕ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਕਰਪਸ਼ਨ ਇਸ ਸਿਸਟਮ 'ਚ ਵੀ ਸੀ, ਪਰ ਜੇ ਤੁਹਾਡੀ ਛੱਤ 'ਚ ਹੁੰਦੀ ਹੈ, ਤੁਸੀਂ ਉਹਦਾ ਕੋਈ ਪ੍ਰਬੰਧ ਕਰਦੇ ਹੋ, ਉਹਨੂੰ ਕੋਈ ਲਿਪਦੇ ਹੋ, ਉਹਦੇ 'ਚ ਕੋਈ ਠੀਕ ਕਰਦੇ ਹੋ। ਔਰ ਇਹ 2003 ਦੇ ਵਿੱਚ ਜਦੋਂ ਵਾਜਪਾਈ ਦੀ ਸਰਕਾਰ ਸੀ, ਉਹਨਾਂ ਨੇ ਸਾਰੇ ਨੂੰ ਕਿ ਭਾਈ ਇਹ ਜਿਹੜਾ ਮੰਡੀਕਰਨ ਦਾ ਸਿਸਟਮ ਹੈ ਜਾਂ ਇਹਦੇ 'ਚ ਇਹਨੂੰ ਕਿਵੇਂ ਸੁਧਾਰਿਆ ਜਾ ਸਕਦਾ ਹੈ, ਸੈਂਟਰ ਗਵਰਨਮੈਂਟ ਨੇ ਇੱਕ ਪੂਰਾ ਬਿੱਲ ਡਰਾਫਟ ਕਰਕੇ ਉਹਨੂੰ ਮਨਜ਼ੂਰੀ ਦੇ ਕੇ ਸਾਰੀਆਂ ਸਟੇਟਾਂ ਨੂੰ ਭੇਜਿਆ। ਲੇਕਿਨ ਅੱਜ
ਭਾਰਤ ਦੇ 18-19 ਸੂਬਿਆਂ 'ਚ ਬੀਜੇਪੀ ਦੀ ਹਕੂਮਤ ਹੈ, ਇਹਨਾਂ ਨੇ ਕਿਉਂ ਨਹੀਂ ਵਾਜਪਾਈ ਦੇ ਉਸ ਦੇ ਉੱਤੇ ਕੋਈ ਕਿਸੇ ਬੀਜੇਪੀ ਸਰਕਾਰ ਨੇ ਉਹਨੂੰ ਨਹੀਂ ਮੰਨਿਆ, ਜੀ ਕਿਉਂਕਿ ਇਹ ਅਡਾਨੀਆਂ ਅੰਬਾਨੀਆਂ ਦੀ ਸਰਕਾਰ ਹੈ। ਆਲਰੇਡੀ ਜਿਨ੍ਹਾਂ ਨੇ ਫਾਇਦੇ ਪਹੁੰਚਾਏ ਹੋਏ ਨੇ, ਇਹਨਾਂ ਨੂੰ ਪਾਵਰ ਦਿੱਤੀ ਹੋਈ ਹੈ, ਉਹ ਜਿਹੜੇ ਨੇ ਹੁਣ ਇੱਕ ਪਾਸੇ ਲੁੱਟ ਇੱਕ ਪਾਸੇ ਦੀ ਹੈ, ਦੂਜੇ ਪਾਸੇ ਕਿਸਾਨੀ ਦੀ ਲੁੱਟ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਇਸ ਗੱਲ ਨੂੰ ਆਰਐਸਐਸ ਨੇ ਰਿਅਲਾਈਜ਼ ਕੀਤਾ ਕਿਤੇ ਨਾ ਕਿਤੇ ਕਿ ਵੀ ਇਹ ਤਾਂ ਸਾਡਾ ਤਖਤਾ ਉਲਟ ਮੂਵਮੈਂਟ ਬਣ ਸਕਦੀ ਹੈ। ਜੀ ਔਰ ਇੱਕ ਪਾਸੇ ਉਹਨਾਂ ਦਾ ਮਿਨਿਸਟਰ ਕਹਿ ਰਿਹਾ ਨੋ ਫਾਰਮਰ ਇਨ ਐਂਟੀ ਬਿਲ ਐਜੀਟੇਸ਼ਨ ਸੇਜ਼ ਗਵਰਨਮੈਂਟ, ਆਪੋਜੀਸ਼ਨ ਬਾਈਕਾਟਸ ਲੋਕ ਸਭਾ ਐਜ਼ ਵੈਲ। ਲੇਕਿਨ ਉਹਨਾਂ ਦਾ ਜਿਹੜੀ ਆਰਐਸਐਸ ਦਾ ਫਾਰਮਰ ਵਿੰਗ ਹੈ, ਉਹਨਾਂ ਨੇ ਕਿਹਾ ਗਵਰਨਮੈਂਟ ਰੈਡੀ ਟੂ ਡਿਸਕਸ ਫਾਰਮ ਬਿਲਸ, ਫੇਸ ਡਿਵੀਜ਼ਨ ਆਫ ਵੋਟਸ ਇਫ ਸਸਪੈਂਡਡ ਨੰਬਰਸ, ਐਕਸਪ੍ਰੈਸ ਰਿਗਰੈਟ। ਕਿਉਂਕਿ ਇਹਨਾਂ ਨੇ ਰਾਜ ਸਭਾ 'ਚ ਤਾਂ ਵੋਟਿੰਗ ਨਹੀਂ ਹੋਣ ਦਿੱਤੀ, ਉਹਨਾਂ ਨੇ ਕਿਹਾ ਜੀ ਅਸੀਂ ਤਿਆਰ ਹਾਂ ਜੇ ਇਸ ਦੇ ਉੱਤੇ ਹੁੰਦਾ ਹੈ। ਲੇਕਿਨ ਜਿਹੜਾ ਉਹਨਾਂ ਦੀ ਆਰਐਸਐਸ ਦੀ ਐਫੀਲੀਏਟ ਹੈ ਐਸਜੇਐਮ, ਉਹਨਾਂ ਨੇ ਕਿਹਾ ਫਾਰਮ ਬਿਲਸ ਗਵਰਨਮੈਂਟ ਸ਼ੁੱਡ ਬ੍ਰਿੰਗ ਇਨ ਅਨਦਰ ਬਿਲ ਔਰ ਅਮੈਂਡ ਕਰੰਟ ਵਨ, ਸੇਜ਼ ਆਰਐਸਐਸ ਐਫੀਲੀਏਟ ਐਸਜੇਐਮ, ਕਿ ਵੀ ਇੱਕ ਹੋਰ ਬਿੱਲ ਲਿਆਓ ਜਾਂ ਇਹਨੂੰ ਕਰੋ। ਇਹਨੂੰ ਕਹਿੰਦੇ ਨੇ ਕਾਸਮੈਟਿਕ ਸਰਜਰੀ, ਕਿਉਂਕਿ ਉਹਨਾਂ ਨੂੰ ਲੱਗ ਰਿਹਾ ਵੀ ਇਹਦਾ ਡੈਮੇਜ ਹੋਏਗਾ। ਔਰ ਮੈਨੂੰ ਇਹ ਲੱਗਦਾ ਵੀ ਬਜਾਏ ਇਸ ਦੇ ਕਿ ਕਿਸਾਨ ਇਸ ਜਿਹੜਾ ਉਹਨਾਂ ਨੇ ਟੁਕੜਾ ਸੁੱਟਿਆ ਕਿ ਜੀ ਐਮਐਸਪੀ ਅਸੀਂ ਕਰ ਦਿੱਤਾ ਐਲਾਨ ਔਰ ਇਹਦੇ 'ਚ ਇੱਕ ਨਵੀਂ ਮੱਦ ਲਾੜਦੇ, ਹੁਣ ਮੈਂ ਸਮਝਦਾ ਕਿ ਵੀ ਇਹ ਜਿਵੇਂ ਉਹ ਇੱਕ ਨਾਰਾ ਹੁੰਦਾ ਸੀ ਕਿਸੇ ਵੇਲੇ ਇਹਨਾਂ ਦਾ ਯੂਨੀਅਨਿਸਟ ਦਾ ਕਿ ਗਲੀ ਸੜੀ ਸਰਕਾਰ ਕੋ ਇੱਕ ਧੱਕਾ ਔਰ ਦੋ, ਗਲੀ ਸੜੀ ਸਰਕਾਰ ਕੋ ਇੱਕ ਧੱਕਾ। ਹੁਣ ਇਹਨਾਂ ਨੂੰ ਇਹ ਧੱਕਾ ਦੇ ਕੇ ਜਿਨ੍ਹਾਂ ਨੇ ਲੋਕਾਂ ਦੀਆਂ ਮੁੱਢਲੀਆਂ ਆਜ਼ਾਦੀਆਂ, ਧਾਰਮਿਕ, ਆਰਥਿਕ ਸਭ ਕੁਝ ਉਹਨਾਂ ਦਾ ਜੀਣਾ ਜਿਹੜਾ ਹਰਾਮ ਕੀਤਾ ਹੋਇਆ, ਮੇਰਾ ਖਿਆਲ ਹੈ ਵੀ ਜੇ ਕਿਸਾਨ ਖਲੋਤੇ ਰਹੇ ਤੇ ਇਹ ਇੱਕ ਵੱਡੀ ਤਬਦੀਲੀ ਦਾ ਵਾਇਸ ਵੀ ਬਣ ਸਕਦਾ। ਜੀ ਡਾਕਟਰ ਸਾਹਿਬ ਬਿਲਕੁਲ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।